ਤੁਸੀਂ ਕਿੱਥੋਂ ਆਏ ਹੋ? ਆਪਾਂ ਟੋਰਾਂਟੋ ਤੋਂ। ਟੋਰਾਂਟੋ ਕੈਨੇਡਾ ਤੋਂ ਆਏ ਹੋ? ਹਾਂਜੀ। ਓਕੇ, ਸੋ ਕਿੰਨੀ ਦੇਰ ਹੋ ਗਈ ਗਰਲਸ ਆਪ ਕੋ ਆਉਂਦੇ ਆ? ਮੈਨੂੰ ਆਲਮੋਸਟ 4-5 ਇਅਰ ਹੋ ਗਏ। ਅੱਛਾ। ਹਾਂਜੀ 4-5 ਇਅਰ ਪਹਿਲਾਂ ਮੈਂ ਆਪ ਆਈ ਸੀ, ਉਦੋਂ ਤਾਜ ਹੋਟਲ ਚ ਸੀਗੀ ਅਪਾਇੰਟਮੈਂਟ, ਹੈ ਨਾ। ਓਕੇ। ਉਦੋਂ ਤੋਂ ਐਡ ਹੋਏ, ਫਿਰ ਮੇਰੇ ਰਿਲੇਟਿਵ ਮੈਨੂੰ ਇੱਥੋਂ ਦਵਾਈਆਂ ਭੇਜਦੇ ਨੇ ਇਹਨਾਂ ਦੇ ਥਰੂ, ਤੇ ਹੁਣ ਆਈ ਹੋਈ ਸੀ ਤਾਂ ਮੈਂ ਕਿਹਾ ਵੀ ਆਈ ਹੈਵ ਟੂ ਮੈਂ ਮਿਲ ਲਵਾਂ ਇੱਕ ਵਾਰੀ, ਮੈਂ ਇਹਨਾਂ ਨਾਲ ਡਿਸਕਸ ਕਰਾਂ ਕਿ ਆਈ ਐਮ ਓਕੇ, ਆਈ ਐਮ ਗੁੱਡ। ਪਰ ਸਮ ਟਾਈਮ ਆਪਾਂ ਕਹਿੰਦੇ ਆ ਕਿ ਜ਼ਰੂਰ ਮੈਂ ਦੱਸਣਾ ਚਾਹੂੰਗੀ, ਲੋਕੀ ਕਹਿੰਦੇ ਨੇ ਕਿ ਗੋਇਲ ਸਾਹਿਬ ਦੀ ਦਵਾਈ ਮਹਿੰਗੀ ਹੁੰਦੀ ਆ, ਹਨਾ, ਪਰ ਗੱਲ ਮਹਿੰਗੀ ਦੀ ਨਹੀਂ ਹੈਗੀ, ਗੱਲ ਇਹ ਆ ਕਿ ਜਿਹੜੀ ਤੁਹਾਨੂੰ ਸੂਟ ਕਰਦੀ ਆ, ਜਿਹੜੀ ਨਾਲ ਤੁਸੀਂ ਇਫੈਕਟ ਪੈਂਦਾ ਹਨਾ। ਕਿ ਕਿਉਂਕਿ ਇੱਕ ਮੇਰੀ ਫਰੈਂਡ ਨੂੰ ਵੀ ਮੈਂ ਦੱਸਿਆ ਸੀ ਕਿ ਮੇਰੀ ਅਪਾਇੰਟਮੈਂਟ ਆ ਗੋਇਲ ਸਰ ਨਾਲ, ਉਹ ਕਹਿੰਦੀ ਤੂੰ ਤਾਂ ਅੱਜ ਕੁੰਡਾ ਕਰਾ ਕੇ ਆਏਂਗੀ ਸੌ ਲੱਗੇ। ਤੇ ਮੈਂ ਕਿਹਾ ਤੁਹਾਨੂੰ ਨਹੀਂ ਪਤਾ, ਮੈਂ ਤੁਰੀ ਵੀ ਉਹਨਾਂ ਨਾਲ ਹੀ ਫਿਰਦੀ ਆ। ਆਈ ਐਮ 60 year old. Yes, I'm 60, but I'm okay. ਗਰਲ ਸਾਹਿਬ ਦੀਆਂ ਦਵਾਈਆਂ ਦਾ ਅਸਰ ਹੈ। ਹਾਂ, ਉਹ ਤੁਹਾਨੂੰ એનર્ਜੀ ਦਿੰਦੀਆਂ ਨੇ। ਸਭ ਤੋਂ ਪਹਿਲਾਂ ਜਦੋਂ ਤੁਸੀਂ ਆਏ ਸੀ ਤਾਂ ਪ੍ਰੋਬਲਮ ਕੀ ਸੀ ਤੁਹਾਨੂੰ? ਮੈਨੂੰ ਡਾਇਬੀਟੀਜ਼। ਓਕੇ, ਡਾਇਬੀਟੀਜ਼। ਉਹਦੇ ਚ ਕਿੰਨਾ ਕੁ ਫਰਕ ਪਿਆ? ਡਾਇਬੀਟੀਜ਼ ਦਾ ਫਰਕ ਪਿਆ, ਕਿਉਂਕਿ ਜਿਸ ਤਰ੍ਹਾਂ ਮੈਨੂੰ ਸੁਸਤੀ ਪਈ ਰਹਿੰਦੀ ਸੀ, ਬਿਲਕੁਲ ਹੀ ਨਹੀਂ, ਕੋਈ એનર્ਜੀ ਨਹੀਂ ਸੀ। ਮੈਂ ਕਹਿੰਦੇ ਨਾ ਬਾਰ-ਬਾਰ ਪੈ ਰਹੋ, ਉੱਠਣ ਨੂੰ ਦਿਲ ਨਹੀਂ ਕਰਦਾ, ਪਰ ਨਹੀਂ, ਆਈ ਐਮ ਓਕੇ ਨਾਓ। ਮਤਲਬ ਉਹਨਾਂ ਦੀ ਦਵਾਈ ਖਾਣ ਤੋਂ ਬਾਅਦ ਇੰਨਾ ਭਰੋਸਾ ਬਣ ਗਿਆ ਹੈ ਨਾ, ਵੀ ਹੁਣ ਜੇ ਕੋਈ ਕਹਿ ਵੀ ਦੇ ਕੁੰਡਾ ਕਰਾਏਗੀ, ਹਾਂ ਉਸ ਚੀਜ਼ ਦਾ ਕੋਈ ਅਸਰ ਨਹੀਂ। ਇਵਨ ਯੂ ਕੈਨ ਬਲੀਵ ਦੈਟ ਅੱਜ ਮੈਂ ਕਿੰਨੇ ਦੀ ਦਵਾਈ ਲਈ ਆ, ਸਾਰੇ ਦੇਖਦੇ ਸੀ ਮੇਰੇ ਵੱਲ, 87,000 ਦੀ। ਓ ਮਾਈ ਗॉड। ਪਰ ਇਹ ਪਤਾ ਕੀ ਆ ਚੱਕਰ, ਇਹ ਆ ਕਿ ਤੁਸੀਂ ਆਪਰੇਸ਼ਨ ਕਹਿ ਦਿੰਦੇ ਡਾਕਟਰ। ਹਾਂ, ਮੈਂ ਬਿਲਕੁਲ ਘਬਰਾਈ ਨਹੀਂ ਬਿੱਲ ਦੇਣ ਤੋਂ, ਦਿਸ ਐਂਡ ਦੈਟ, ਜਾਂ ਪਹਿਲਾਂ ਵੀ ਦਿਲ ਐਂ ਕਰਦਾ ਹੁੰਦਾ ਕਿ ਮੈਨੂੰ ਪਤਾ ਮੇਰੀ ਦਵਾਈ ਮਹਿੰਗੀ ਹੋਣੀ ਆ, ਐਂਡ ਦਵਾਈ ਹੀ ਮਹਿੰਗੀ ਹੋਣੀ ਆ, ਪਰ ਮਤਲਬ ਇਹਦੇ ਨਾਲ ਮੈਂ ਵਧੀਆ ਤੁਰੀ ਫਿਰਦੀ ਆ। ਮਨੀ ਇਜ਼ ਨਾਟ ਐਵਰੀਥਿੰਗ ਨਾ, ਆਪਣੀ ਹੈਲਥ ਵੀ ਜ਼ਰੂਰੀ ਆ, ਸਿਹਤ ਤੋਂ ਉੱਪਰ ਕੁਝ ਨਹੀਂ। ਦੇਖੋ ਪਤਾ ਕੀ ਆ ਚੱਕਰ, ਇਹ ਹੈ ਕਿ ਬ੍ਰਾਂਡਡ ਕੱਪੜੇ ਪਾਉਂਦੇ ਹੋ ਤੁਸੀਂ ਬੋਡੀ ਨੂੰ ਸਜਾਉਣ ਦੇ ਲਈ ਮਹਿੰਗਾ ਕੱਪੜਾ, ਮਹਿੰਗੇ ਪਰਫਿਊਮਸ, ਮਹਿੰਗੇ ਕਾਸਮੈਟਿਕਸ ਯੂਜ਼ ਕਰਦੇ ਹੋ, ਹਨਾ। ਉਹ ਉੱਥੇ ਤੁਸੀਂ ਖਰਚਦੇ ਹੋ, ਨਹੀਂ ਚੁੱਭਦਾ ਜਿਹੜਾ ਅੰਦਰ ਜਾਣਾ ਤੁਹਾਡੇ ਬੋਡੀ ਦੇ ਅੰਦਰ, ਜਿਹਨੇ ਤੁਹਾਡੀ ਬੋਡੀ ਨੂੰ ਚਲਾਉਣਾ ਆ, ਹਾਂ, ਪਰ ਚੁੱਭਦਾ ਉਹ ਵੀ ਨਹੀਂ ਜਦੋਂ ਤੁਹਾਨੂੰ ਨਾ ਪਹਿਲੀ ਵਾਰ ਜ਼ਰੂਰ ਲੱਗਦਾ ਹੁੰਦਾ ਕੋਈ ਵੀ ਚੀਜ਼, ਜਿੰਨਾ ਚਿਰ ਐਕਸਪੀਰੀਅੰਸ ਨਹੀਂ ਹੈਗਾ, ਪਰ ਜਦੋਂ ਤੁਹਾਨੂੰ ਉਹ ਚੀਜ਼ ਦਾ ਅਸਰ ਹੁੰਦਾ, ਫਿਰ ਤੁਹਾਨੂੰ ਲੱਗਦਾ ਵਾਈ ਨਾਟ, ਕਿ ਮੈਂ ਇੰਨੀ ਲੇਟ ਕਿਉਂ ਆ। ਦੈਟਸ ਦ ਥਿੰਗ, ਵੀ ਮੈਂ ਇੰਨੀ ਲੇਟ ਆਇਆ ਫੋਲੋ ਕੀਤਾ, ਇੰਨੀ ਲੇਟ ਗੋਇਲ ਸਾਹਿਬ ਨੂੰ ਕਿਉਂ ਮਿਲੀ। ਔਰ ਹੀ ਇਜ਼ ਟਾਕਿੰਗ ਵੈਰੀ ਫ੍ਰੈਂਡਲੀ। ਸੋ ਸਵੀਟ। ਗੋਇਲ ਸਾਹਿਬ ਬਾਰੇ ਦੋ ਸ਼ਬਦ ਕਹਿਣੇ ਹੋਣ ਤੇ ਕੀ ਕਹੋਗੇ? ਉਹ ਤੁਹਾਨੂੰ ਇੱਕ ਤਰ੍ਹਾਂ ਦਾ, ਉਹ ਕੀ ਕਹਿੰਦੇ ਨੇ, ਤੁਹਾਨੂੰ ਉਹ ਦਿੰਦੇ ਨੇ, ਭਰੋਸਾ ਦਿਵਾਉਂਦੇ ਨੇ, ਔਰ ਤੁਹਾਨੂੰ ਇੱਕ ਕਿਵੇਂ ਆਪਾਂ ਕਹਿੰਦੇ ਹੁੰਨੇ ਆ, ਮੋਟੀਵੇਟ ਕਰਦੇ ਆ ਕਿ ਕਰੋ ਵਾਈ ਨਾਟ, ਕਿ ਤੁਸੀਂ ਕਰ ਸਕਦੇ ਹਾਲੇ ਤਾਂ ਤੁਸੀਂ ਜਵਾਨ ਆ। ਹਾਂਜੀ, ਹਾਂ, ਮੋਟੀਵੇਟ। ਔਰ ਉਹ ਜਿਵੇਂ ਆਪਾਂ ਕਹਿੰਦੇ ਨੇ, ਇੱਕ ਕਿਸੇ ਨੂੰ ਆਪਾਂ ਥਾਪੜਾ ਦੇ ਦੇਣਾ, ਉਹ ਚੀਜ਼। ਕੀ ਬਾਤ ਹੈ। ਅੱਛਾ, ਗੋਇਲ ਸਾਹਿਬ ਇੱਕ ਚੀਜ਼ ਦੇ ਬੜੇ ਮੁਰੀਦ ਹੈ ਕਿ ਜਿਹੜੇ ਉਹਨਾਂ ਕੋਲ ਦਵਾਈ ਲੈ ਕੇ ਜਾਂਦੇ ਨੇ, ਉਹਨਾਂ ਨੂੰ ਥੈਂਕ ਯੂ ਕਹਿਣ। ਹਾਂਜੀ, ਸੋ ਔਨ ਕੈਮਰਾ ਤੁਸੀਂ ਉਹਨਾਂ ਨੂੰ ਥੈਂਕ ਯੂ ਕਹਿਣਾ ਚਾਹੋਗੇ? ਬਿਲਕੁਲ। ਹਾਂਜੀ, ਉਹਨਾਂ ਤੋਂ ਦਵਾਈ ਇੱਕ ਵਾਰੀ ਜੇ ਤੁਸੀਂ ਨਹੀਂ ਹੁਣ ਤੱਕ ਸਟਾਰਟ ਕਰੀ ਤਾਂ just start the beginning, don't go high, है ना, ਸ਼ੁਰੂ ਤਾਂ ਕਰੋ। ਆਯੁਰਵੇਦ ਨੂੰ ਫੋਲੋ ਕਰੋ, ਆਯੁਰਵੇਦ ਤੁਹਾਨੂੰ ਬਹੁਤ ਕੁਝ ਦਿੰਦਾ ਹੈ ਨਾ। ਇਸ ਤੋਂ ਪਹਿਲਾਂ ਤੁਸੀਂ ਐਲੋਪੈਥੀ ਤੇ ਵੀ ਸੀਗੇ, ਤੇ ਐਲੋਪੈਥੀ ਦੇ ਵਿੱਚ ਕੀ ਐਕਸਪੀਰੀਅੰਸ ਸੀ, ਐਂਡ ਵਾਟਸ ਦ ਡਿਫਰੈਂਸ ਬਿਟਵੀਨ ਗੋਇਲ ਸਾਹਿਬ ਦੀ ਦਵਾਈ ਐਂਡ ਐਲੋਪੈਥੀ? ਐਲੋਪੈਥੀ ਤੇ ਤੁਸੀਂ ਜਿਵੇਂ ਡਿਪੈਂਡ ਜੇ ਹੋ ਜਾਂਦੇ ਹੋ, ਖਾਣੀ ਪੈਣੀ ਖਾਈ ਜਾਓ, ਜਿੱਦਨ ਤੁਸੀਂ ਏਦਾਂ ਫੀਲ ਹੋਣ ਲੱਗ ਜਾਂਦਾ, ਹਾਏ ਅੱਜ ਮੈਂ ਭੁੱਲ ਗਈ, ਪਰ ਇਹਦੇ ਵਿੱਚ ਏਦਾਂ ਨਹੀਂ ਫੀਲ ਹੁੰਦਾ, ਇਹ ਤੁਹਾਨੂੰ ਆਪੇ ਹੀ ਯਾਦ ਆਉਂਦੀ ਆ। ਸੀਰੀਅਸਲੀ ਇਹ ਸਾਰਾ ਮਾਈਂਡਸੈਟ ਹੈ, ਪਲੱਸ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ ਜੋ ਤੁਹਾਡੀ ਬੋਡੀ ਨੂੰ ਨੁਕਸਾਨ ਪਹੁੰਚਾਵੇ, ਟੋਟਲੀ ਨੈਚੁਰਲ। ਸੋ ਇਸ ਕਰਕੇ ਵਾਕਈ ਫਾਇਦਾ ਦਿੰਦੀਆਂ ਨੇ। ਸੋ ਗੋਇਲ ਸਾਹਿਬ, ਆਈ ਐਮ ਰੀਅਲੀ ਪੋਜ਼ਿਟਿਵ ਸੋਚ ਰਹੀ ਹਾਂ ਇਸ ਟਾਈਮ, ਮੈਨੂੰ ਬਿਲਕੁਲ ਨਹੀਂ ਹੋ ਰਿਹਾ ਕਿ ਹਾਂਜੀ ਮੈਂ ਇਹ ਉਹ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਮੈਂ ਆਈ ਐਮ ਓਕੇ, ਮੈਂ ਪੋਜ਼ਿਟਿਵ ਸੋਚ ਰਹੀ ਹਾਂ। ਕੀ ਬਾਤ ਹੈ।